China targets Taiwan with military economic measures after Pelosi visit. ਤਾਈਵਾਨ ਨੂੰ ਹੁਣ ਜਿਹੜਾ ਚੀਨ ਸਬਕ ਸਿਖਾਉਣ 'ਤੇ ਤੁਲਿਆ ਔਰ ਅਗਲੇ 4 ਦਿਨਾਂ ਲਈ ਉਹਨਾਂ ਨੇ ਪਾਣੀਆਂ ਰਾਹੀਂ ਔਰ ਹਵਾਈ ਜਿਹੜਾ ਟੋਟਲ ਬਲੌਕੇਡ ਕੀਤਾ ਤਾਈਵਾਨ ਦਾ। ਚਾਈਨਾ ਨੇ ਜਿੱਥੇ ਆਪਣਾ ਰਿਐਕਸ਼ਨ ਦਿੱਤਾ ਇਮੀਡੀਏਟਲੀ ਉਹਨਾਂ ਨੇ ਅਮਰੀਕਨ ਐਂਬੈਸਡਰ ਨੂੰ ਸੱਦ ਕੇ ਬੀਜਿੰਗ ਦੇ ਵਿੱਚ ਸਟਰੋਂਗ ਪ੍ਰੋਟੈਸਟ ਕੀਤਾ। ਉਹਨਾਂ ਨੇ ਇਹ ਕਿਹਾ ਕਿ ਵੀ ਅਮਰੀਕਾ ਸ਼ੈਲ ਪੇ ਪ੍ਰਾਈਸ, ਕਿ ਅਮਰੀਕਾ ਨੂੰ ਇਸ ਦਾ ਜੋ ਉਹਨਾਂ ਨੇ ਇਹ ਦਿਲਵਦੀ ਇੱਥੇ ਦਿਖਾਈ ਹੈ ਇਸ ਦੀ ਕੀਮਤ ਅਦਾ ਕਰਨੀ ਪਏਗੀ। ਤਾਈਵਾਨ ਦਾ ਕੋਈ ਸ਼ਿਪ ਪਾਣੀਆਂ 'ਚੋਂ ਨਿਕਲ ਨਹੀਂ ਸਕੇਗਾ, ਨਾ ਕੋਈ ਉਹਨਾਂ ਦਾ ਜਹਾਜ਼ ਆ ਜਾ ਸਕੇਗਾ ਔਰ ਉਹਨਾਂ ਨੇ ਵਾਰਨ ਵੀ ਕਰ ਦਿੱਤਾ ਹੈ ਕਿ ਭਾਈ ਇਵੇਂ ਜੇ ਤੁਸੀਂ ਕੀਤਾ ਤਾਂ ਇਹਦਾ ਤੁਹਾਨੂੰ ਖਮਿਆਜ਼ਾ ਭੁਗਤਣਾ ਪਏਗਾ। 25 ਸਾਲ ਬਾਅਦ ਕੋਈ ਵੀ ਹਾਇਰ ਰੈਂਕਿੰਗ ਆਫੀਸ਼ੀਅਲ ਜਿਹੜਾ ਹੈ ਨੈਂਸੀ ਪੈਲੋਸੀ ਹੀ ਹੈ ਜਿਹੜੀ ਕਿ ਤਾਈਵਾਨ ਗਈ, ਉਹਨੇ ਡਿਫਾਈ ਕੀਤਾ ਔਰ ਉੱਥੇ ਉਹਨੇ ਪਾਰਲੀਮੈਂਟ 'ਚ ਵੀ ਖਲੋ ਕੇ ਇਹ ਕਿਹਾ ਵੀ ਅਸੀਂ ਤੁਹਾਡੇ ਨਾਲ ਖੜੇ। ਉਸਨੇ ਇਹ ਵੀ ਕਿਹਾ ਕਿ ਇਸ ਵੇਲੇ ਦੁਨੀਆ ਦੇ ਵਿੱਚ ਆਟੋਕ੍ਰੇਸੀਜ਼ ਔਰ ਡੈਮੋਕ੍ਰੇਸੀਜ਼ ਉਹਨਾਂ ਦਾ ਟਕਰਾਅ ਹੈ ਔਰ ਅਸੀਂ ਜਿਹੜੀ ਦੁਨੀਆ ਦੀਆਂ ਫਰੀਐਸਟ ਡੈਮੋਕ੍ਰੇਸੀਜ਼ ਨੇ ਉਹਨਾਂ 'ਚੋਂ ਇੱਕ ਤਾਈਵਾਨ, ਉਹਨੂੰ ਮੈਂ ਸਲੂਟ ਕਰ ਰਹਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब अर्ज मैं ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी। जी डॉक्टर साहब, आज 3 अगस्त 2022 1999 समत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਵੀਅਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਗੁਰਦੇਵ ਸਿੰਘ ਮਾਂਜੀਰਾ ਵੱਲੋਂ। ਸੋ ਇਹਨਾਂ ਨੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਪਿਛਲੇ 3 ਦਹਾਕਿਆਂ ਤੋਂ ਕੌਮੀ ਕਾਰਡ ਦੀ ਪ੍ਰਾਪਤੀ ਦੇ ਸੰਘਰਸ਼ ਵਿੱਚ ਆਪਣਾ ਸਾਰਾ ਸਮਾਂ ਲਾਇਆ ਹੈ ਔਰ ਡਾਕਟਰ ਅਮਰਜੀਤ ਸਿੰਘ ਦਾ ਜਿਹੜਾ ਘਾਟਾ ਹੈ ਅਸੀਂ ਪੂਰਾ ਨਹੀਂ ਕਰ ਸਕਦੇ, ਪਰ ਅਸੀਂ ਤੁਹਾਡੇ ਨਾਲ ਖੜੇ ਹਾਂ ਅਤੇ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਾਂਗੇ। ਟੀਵੀ 84 ਦੇ ਦਰਸ਼ਕਾਂ ਨੂੰ ਇਹੀ ਬੇਨਤੀ ਹੈ ਕਿ ਅਸੀਂ ਆਪਣਾ ਦਸਵੰਧ ਕੱਢੀਏ ਅਤੇ ਕੌਮੀ ਪ੍ਰੋਜੈਕਟਸ ਨੂੰ ਸਪੋਰਟ ਕਰੀਏ। ਵਾਹਿਗੁਰੂ ਕੌਮ ਨੂੰ ਖਾਲਸਾਨ ਬਖਸ਼ਿਸ਼ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੇਵ ਸਿੰਘ ਜੀ ਮਾਨ ਹੋਰਾਂ ਦਾ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਗੱਲਬਾਤ ਹੋਣ ਜਾ ਰਹੀ ਹੈ ਪਹਿਲੇ ਸੈਗਮੈਂਟ ਦੇ ਵਿੱਚ ਕਿ ਅਮਰੀਕਨ ਕਾਂਗਰਸ ਦੀ ਸਪੀਕਰ ਨੈਂਸੀ ਪੈਲੋਸੀ ਨੇ ਤਾਈਵਾਨ ਦਾ ਭੜਕਾਊ ਦੌਰਾ ਕਰਕੇ ਸਨਸਨੀ ਫੈਲਾਉਣ ਦੇ ਨਾਲ ਅਮਰੀਕਾ ਚੀਨ ਰਿਸ਼ਤਿਆਂ ਵਿੱਚ ਕੜਵਾਹਟ ਵੀ ਪੈਦਾ ਕਰ ਦਿੱਤੀ ਹੈ। ਸੋ ਚੀਨ ਵੱਲੋਂ ਤਾਈਵਾਨ ਦੇ ਖਿਲਾਫ ਸ਼ਿਕੰਜਾ ਕਸ ਕਾਰਵਾਈ ਕੀਤੀ ਜਾ ਰਹੀ ਹੈ ਔਰ ਨੈਂਸੀ ਪੈਲੋਸੀ ਦੀ ਇਸ ਵਿਜ਼ਿਟ ਅਤੇ ਚੀਨ ਵੱਲੋਂ ਦਰਸਾਏ ਗਏ ਗੁੱਸੇ ਦਾ ਆਖਿਰ ਮਤਲਬ ਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੁਰਦੇਵ ਸਿੰਘ ਮਾਨ, ਸਿਐਟਲ ਨਿਵਾਸੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਬਹੁਤ ਹੀ ਪਿਆਰੇ ਵੀਰ ਨੇ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ
ਜੇ ਵਰਜੀਨੀਆ ਦੀ ਗੱਲ ਕਰਦੇ ਹਾਂ ਅਸੀਂ, ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਉਹਨਾਂ ਦਾ ਜ਼ਿਕਰ ਕਰਦੇ ਹਾਂ ਕਿ ਉਹ ਸਾਡੇ ਪਿੱਲਰ ਨੇ। ਤੇ ਇਸੇ ਤਰ੍ਹਾਂ ਜੇ ਸੀਐਟਲ ਦੀ ਗੱਲ ਕਰੀਏ ਤੇ ਫਿਰ ਭਾਈ ਗੁਰਦੇਵ ਸਿੰਘ ਮਾਨ ਸਾਡੇ ਉਹਨਾਂ ਸਤੰਭਾਂ ਚੋਂ, ਉਹਨਾਂ ਸਤੂਨਾਂ ਚੋਂ, ਉਹਨਾਂ ਪਿੱਲਰਸ ਚੋਂ ਨੇ ਜਿਨ੍ਹਾਂ ਦੇ ਨਾਲ ਸਾਡਾ ਰਾਬਤਾ ਲੰਬੇ ਵਕਤ ਤੋਂ ਹੈ। ਇੱਕ ਪਰਿਵਾਰਕ ਸਾਂਝ ਵੀ ਹੈ, ਲੇਕਿਨ ਇਸ ਦੇ ਨਾਲ ਨਾਲ ਉਹਨਾਂ ਦਾ ਪੰਥਕ ਜਜ਼ਬਾ, ਉਹਨਾਂ ਵਿਚਲੀ ਨਿਮਰਤਾ, ਔਰ ਜਿਵੇਂ ਉਹਨਾਂ ਨੇ ਗੁਰਦੁਆਰਾ ਸਿੰਘ ਸਭਾ ਰੈਂਟਨ ਦੇ ਮੁੱਖ ਸੇਵਾਦਾਰ ਹੁੰਦਿਆਂ ਜਿਵੇਂ ਸੇਵਾ ਨਿਭਾਈ, ਮਤਭੇਦਾਂ ਦੇ ਬਾਵਜੂਦ ਹਰ ਇੱਕ ਦੇ ਨਾਲ ਸੰਬੰਧਾਂ ਨੂੰ ਬਣਾਈ ਰੱਖਣਾ ਤਾਂ ਕਿ ਪੰਥ ਦਾ ਭਲਾ ਹੋਏ, ਔਰ ਸਾਡੇ ਨਾਲ ਨਿਹਾਇਤ ਪਿਆਰ ਕਰਦੇ ਨੇ। ਔਰ ਸਾਡੀ ਇਸ ਵਿਜ਼ਿਟ ਵੇਲੇ ਵੀ ਸਤਪਾਲ ਸਿੰਘ ਪੁਰੇਵਾਲ, ਵੀਰ ਜਸਵਿੰਦਰ ਸਿੰਘ ਪੰਨੂ, ਵੀਰ ਗੁਰਦੇਵ ਸਿੰਘ ਮਾਨ, ਇਹੀ ਸਾਡੀ TV 84 ਦੀ ਟੀਮ ਹੈ ਜਿਨ੍ਹਾਂ ਨੇ ਹੱਲਾ ਮਾਰ ਕੇ TV 84 ਦੀ ਆਰਥਿਕ ਮਦਦ ਵੀ ਕੀਤੀ, ਕਰਵਾਈ ਵੀ। ਔਰ ਅਸੀਂ ਇਹ ਆਸ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਵੀ, ਕਿਉਂਕਿ ਉਹ ਇੱਕ ਸਫਲ ਕਾਰੋਬਾਰੀ ਨੇ, ਲੇਕਿਨ ਇਹਨਾਂ ਸਾਰੇ ਵਕਤਾਂ ਦੇ ਵਿੱਚ ਰੱਬ ਨੇ ਦਿੱਤਾ ਤਾਂ ਬਹੁਤ ਸਾਰਿਆਂ ਨੂੰ ਹੁੰਦਾ ਹੈ, ਬਹੁਤ ਲੋਕਾਂ ਨੂੰ ਦਿੱਤਾ ਹੋਇਆ, ਲੇਕਿਨ ਇਹ ਵਿਰਲਿਆਂ ਦੇ ਹਿੱਸੇ ਸੇਵਾ ਆਉਂਦੀ ਹੈ ਕਿ ਉਹ ਆਪਣੇ ਪਰਿਵਾਰਕ ਦਾਇਰਾ ਕਾਰ ਚੋਂ ਨਿਕਲ ਕੇ ਕੌਮ ਲਈ ਵੀ ਸੋਚਣ। ਸੋ ਵੀਰ ਗੁਰਦੇਵ ਸਿੰਘ ਮਾਨ ਕਮਿਟਡ ਖਾਲਿਸਤਾਨੀ ਨੇ, ਪੰਥਕ ਨੇ, ਔਰ ਪੰਥਕ ਮਰਿਆਦਾ ਦੇ ਦਾਇਰਾ ਕਾਰ 'ਚ ਰਹਿੰਦੇ ਆ, ਜਿਹੜਾ ਸਿੱਖੀ ਵੈਲਿਊਜ਼ ਨੂੰ ਪ੍ਰਮੋਟ ਕਰਨ ਦੇ ਲਈ ਹਰ ਇੱਕ ਨਾਲ ਉਹ ਕੋਆਪਰੇਟ ਵੀ ਕਰਦੇ ਨੇ। ਸੋ ਅਸੀਂ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਮੰਗਦੇ ਜੀ। ਕੱਲ ਸਾਡੇ ਆਲਮੋਸਟ 3 ਸੈਗਮੈਂਟ ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ ਹੀ ਸੀ, ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਜਾਂ ਅਮਰੀਕਨ ਪ੍ਰੈਜ਼ੀਡੈਂਟ ਬਾਈਡਨ ਦੀ ਟੇਕ ਕਿ ਕਿਵੇਂ ਇੱਕ ਨਿੱਕੀ ਜਿਹੀ ਮਿਸਕੈਲਕੂਲੇਸ਼ਨ ਜਾਂ ਗਲਤ ਅੰਦਾਜ਼ਾ ਜਿਹੜਾ ਹੈ ਉਹ ਇਸ ਸੰਸਾਰ ਦੀ ਤਬਾਹੀ ਕਰੇਗਾ, ਕਿਵੇਂ 16,000 ਤੋਂ ਜ਼ਿਆਦਾ ਖਤਰਨਾਕ ਨਿਊਕਲੀਅਰ ਹਥਿਆਰ ਇਸ ਵੇਲੇ ਸਾਡੇ ਪਲੈਨਟ 'ਤੇ ਮੌਜੂਦ ਨੇ। ਅਸੀਂ ਅਲ ਜਵਾਰੀ ਜਿਹੜਾ ਉਸਾਮਾ ਬਿਨ ਲੈਡਨ ਤੋਂ ਬਾਅਦ ਅਲ ਕਾਇਦਾ ਦਾ ਸਭ ਤੋਂ ਪ੍ਰਮੁੱਖ ਆਗੂ ਸੀ, ਉਸ ਦੇ ਮਾਰੇ ਜਾਣ ਨੂੰ ਲੈ ਕੇ ਉਸ ਖਿੱਤੇ ਦੇ ਵਿੱਚ ਕੀ ਤਬਦੀਲੀਆਂ ਹੋ ਸਕਦੀਆਂ ਨੇ ਜਾਂ ਕੀ ਲੌਂਗ ਟਰਮ ਇੱਕ ਜਵਾਬੀ ਕਾਰਵਾਈ ਵਜੋਂ ਜਿਹੜਾ ਹੈ ਕੋਈ ਕਾਰਵਾਈ ਅਲ ਕਾਇਦਾ ਵੱਲੋਂ ਵੀ ਇੰਟਰਨੈਸ਼ਨਲੀ ਹੋ ਸਕਦੀ ਹੈ। ਹਾਲਾਂਕਿ ਹੁਣ ਕੁਝ ਕੰਸਪੀਰੇਸੀ ਥਿਊਰੀਜ਼ ਵੀ ਆਈਆਂ ਨੇ ਕਿ ਇਸ ਸਾਰੇ ਦੀ ਟਿਪ ਆਫ ਕਿਵੇਂ ਦਿੱਤੀ ਹੋ ਸਕਦੀ, ਮੈਂ ਉਸ ਦੇ ਵਿੱਚ ਨਹੀਂ ਜਾਵਾਂਗਾ, ਪਰ ਇਹ ਵੀ ਸਾਡਾ ਇੱਕ ਮੇਨ ਇਸ਼ੂ ਸੀ। ਔਰ ਇਸੇ ਕੰਟੈਕਸਟ ਦੇ ਵਿੱਚ ਨੈਂਸੀ ਪੈਲੋਸੀ ਦੀ ਤਾਈਵਾਨ ਵਿਜ਼ਿਟ ਦਾ ਵੀ ਅਸੀਂ ਜ਼ਿਕਰ ਕੀਤਾ ਸੀ। ਹਾਲਾਂਕਿ ਉਹ ਸਾਡਾ ਮੇਨ ਸੈਗਮੈਂਟ ਨਹੀਂ ਸੀ, ਲੇਕਿਨ ਉਸ ਤੋਂ ਪਹਿਲਾਂ ਵੀ ਅਸੀਂ ਗੱਲਬਾਤ ਕਰ ਚੁੱਕੇ ਸੀ ਕਿ ਬਈ ਕਿਵੇਂ ਪ੍ਰੈਜ਼ੀਡੈਂਟ ਬਾਈਡਨ ਔਰ ਸ਼ੀ ਜਿਨਪਿੰਗ ਦੇ ਵਿੱਚ ਆਲਮੋਸਟ 3 ਘੰਟੇ ਦੀ ਜਿਹੜੀ ਟੈਲੀਫੋਨਿਕ ਗੁਫ਼ਤਗੂ ਸੀ ਉਹ ਕਾਫੀ ਜਿਹੜੀ ਹੈ ਹੀਟਡ ਸੀ। ਜਦੋਂ ਹੀਟਡ ਕਿਹਾ ਜਾਂਦਾ ਹੈ ਤਾਂ ਫਿਰ ਗਾਲੀ ਗਲੋਚ ਲਫ਼ਜ਼ ਤਾਂ ਨਹੀਂ ਇਸਤੇਮਾਲ ਹੁੰਦਾ ਡਿਪਲੋਮੇਸੀ 'ਚ। ਹੀਟਡ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਤਲਖ। ਔਰ ਜ਼ਾਹਰ ਹੈ ਕਿ ਉਹਦੇ 'ਚ ਬਾਈਡਨ ਨੇ ਕੂਲ ਡਾਊਨ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਏਗੀ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੂੰ ਕਿ, ਔਰ ਇਹ ਪਬਲਿਕ ਸਟੇਟਮੈਂਟ ਵੀ ਆਈ ਉਹਨਾਂ ਦੀ, ਔਰ ਈਵਨ ਨੈਂਸੀ ਪੈਲੋਸੀ ਦੀ ਵੀ ਸੀ ਕਿ ਅਸੀਂ ਵਨ ਚਾਈਨਾ ਪਾਲਿਸੀ ਨੂੰ ਹੀ ਮੰਨਦੇ ਹਾਂ ਕਿ ਉਹਦੇ 'ਚ ਸਾਡੀ ਕੋਈ ਤਬਦੀਲੀ ਨਹੀਂ। ਔਰ ਅਸੀਂ ਇਹ ਜ਼ਿਕਰ ਕੀਤਾ ਪਿਛਲੇ ਆਪਣੀਆਂ ਅੱਡ-ਅੱਡ ਗੁਫ਼ਤਗੂਆਂ ਦੇ ਵਿੱਚ ਕਿ ਦੋਨੋਂ ਹੀ ਪੱਖੋਂ ਜਦੋਂ ਅਮਰੀਕਾ ਔਰ ਚਾਈਨਾ ਦੇ ਸਬੰਧ ਪ੍ਰੈਜ਼ੀਡੈਂਟ ਨਿਕਸਨ ਦੇ ਪੀਰੀਅਡ 'ਚ ਹੈਨਰੀ ਕਿਸਿੰਜਰ ਜਦੋਂ ਸੈਕਟਰੀ ਆਫ ਸਟੇਟ ਸਨ ਆਪਸ ਜੁੜਦੇ ਨੇ ਤੇ ਇਹ ਮੇਨ ਜਿਹੜਾ ਸਮਝੌਤੇ ਦਾ ਬੇਸਿਸ ਸੀ ਕਿ ਤਿੱਬਤ ਦੇ ਉੱਤੇ ਵੀ ਅਮਰੀਕਾ ਨੇ ਚੀਨ ਦੀ ਸੋਵਰਨਿਟੀ, ਉਸ ਦੀ ਪ੍ਰਭੂਸੱਤਾ, ਉਸ ਦੀ ਬਾਦਸ਼ਾਹਤ ਕਬੂਲੀ ਸੀ, ਔਰ ਤਾਈਵਾਨ ਦੇ ਉੱਤੇ ਵੀ ਕਿ ਇਹ ਮੇਨਲੈਂਡ ਚਾਈਨਾ ਦਾ ਹਿੱਸਾ ਨੇ। ਹੁਣ ਕਿਉਂਕਿ ਬਹੁਤ ਕੁਝ ਜਿਹੜਾ ਹੈ ਉਹ ਬਿਹਾਈਂਡ ਵੀ ਚੱਲਦਾ ਹੈ, ਅਸੀਂ ਇਸ ਨੂੰ ਇੱਕ ਸੈਗਮੈਂਟ ਦੇ ਵਿੱਚ ਪੂਰੀ ਡੀਟੇਲ 'ਚ ਗੱਲ ਕੀਤੀ ਸੀ ਕਿ ਕਿਵੇਂ ਅਮਰੀਕਾ ਚੀਨ ਦੀ ਰਿਲੇਸ਼ਨਸ਼ਿਪ ਕੋਰੀਅਨ ਵਾਰ ਵੇਲੇ ਪੂਰੀ ਦੁਸ਼ਮਣੀ ਵਾਲੀ, ਔਰ ਫਿਰ ਜਦੋਂ ਤੱਕ ਪ੍ਰੈਜ਼ੀਡੈਂਟ ਰੀਗਨ ਦਾ ਪੀਰੀਅਡ ਆਉਂਦਾ ਹੈ ਦੋਸਤੀ ਦਾ ਹੱਥ ਅੱਗੇ ਵਧਾਇਆ ਜਾਂਦਾ ਹੈ ਅਮਰੀਕਾ ਵੱਲੋਂ, ਚਾਈਨਾ ਉਸ ਨੂੰ ਐਕਸੈਪਟ ਕਰਦਾ ਹੈ,
ਫਿਰ ਵਪਾਰਕ ਲੈਵਲ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਔਰ ਦੂਸਰੇ ਸਮਝੌਤਿਆਂ ਤੋਂ ਬਾਅਦ ਚਾਈਨਾ ਦੀ ਅਮਰੀਕਾ ਨਾਲ ਟ੍ਰੇਡ ਅੱਜ ਵੀ 800 ਜਾਂ 900 ਬਿਲੀਅਨ ਡਾਲਰ ਦੀ ਸਰਪਲਸ ਟ੍ਰੇਡ ਚਾਈਨਾ ਕਰਦਾ ਹੈ। ਪਰ ਫਿਰ ਚਾਈਨਾ ਦਾ ਉੱਪਰ ਉਚਾਈ ਵੱਲ ਜਾਣਾ ਔਰ ਖ਼ਾਸ ਤੌਰ ਤੇ ਜਦੋਂ ਆਲਮੋਸਟ 380 ਜਾਂ 390 ਬਿਲੀਅਨ ਡਾਲਰ ਦਾ ਵਨ ਬੈਲਟ ਵਨ ਰੋਡ ਪ੍ਰੋਜੈਕਟ ਉਹਨਾਂ ਵੱਲੋਂ ਐਲਾਨਿਆ ਜਾਂਦਾ ਹੈ ਔਰ ਉਸ ਦਾ ਮਿਲਟਰੀ ਮਾਈਟ ਵੀ ਵੱਧਦਾ ਹੈ ਔਰ ਅਮਰੀਕਾ ਫਿਰ 9/11 ਤੋਂ ਬਾਅਦ ਭਾਵੇਂ ਉਹ ਪਹਿਲਾਂ ਅਫਗਾਨਿਸਤਾਨ 'ਚ ਉਲਝੇ ਰਹੇ, ਲੇਕਿਨ ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਚਾਈਨਾ ਨੂੰ ਘੇਰਨ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ। ਜੂਨੀਅਰ ਬੁਸ਼ ਦੇ ਵੇਲੇ ਵੀ ਉਹ ਮਾਹੌਲ ਸੀ ਜਦੋਂ ਕਿ ਇੱਕ ਅਮਰੀਕਾ ਦਾ ਰੀਕੋਨੈਸੈਂਸ ਜਹਾਜ਼ ਜਿਹੜਾ ਜਸੂਸੀ ਵਾਲਾ ਹੈ ਉਹ ਚਾਈਨਾ 'ਚ ਡਿੱਗਿਆ ਔਰ ਚਾਈਨਾ ਨੇ ਉਹਨੂੰ ਲਾ ਲਿਆ ਸੀ ਔਰ ਅਮਰੀਕਾ ਨੇ ਕਿਹਾ ਕਿ ਜੀ ਸਾਨੂੰ ਵਾਪਸ ਕਰੋ। ਉਹਨਾਂ ਨੇ ਬਿਲਕੁਲ ਡਿਸਮੈਂਟਲ ਕਰਕੇ ਸਾਰਾ ਉਸ 'ਚ ਪਹਿਲਾਂ ਉਹਦੀ ਸਾਰੀ ਕਾਪੀ ਕਰਕੇ ਔਰ ਫਿਰ ਉਹਦਾ ਮਲਬਾ ਇਹਨਾਂ ਨੂੰ ਫੜਾ ਦਿੱਤਾ ਸੀ ਔਰ ਕਿਹਾ ਸੀ ਕਿ ਡਿਸਮੈਂਟਲ ਕਰਨ ਦੇ ਵੀ ਪੈਸੇ ਦਿਓ। ਸੋ ਉਹ ਜੂਨੀਅਰ ਬੁਸ਼ ਨੇ ਅਜੇ ਤਾਜ਼ਾ ਜਿਹੜਾ ਹੈ ਉਹ ਪਾਵਰ ਲਈ ਸੀ ਔਰ ਚਾਈਨੀਜ਼ ਪ੍ਰੈਜ਼ੀਡੈਂਟ ਉਸ ਵੇਲੇ ਸਾਊਥ ਅਮਰੀਕਾ ਦੇ ਦੌਰੇ ਤੇ ਸੀ। ਸੋ ਚਾਈਨਾ ਦੀ ਡਿਫਾਇੰਸ ਦਾ ਦੌਰ ਵੀ ਨਾਲ ਦੀ ਨਾਲ ਹੀ ਚੱਲਦਾ ਰਿਹਾ ਔਰ ਚਾਈਨਾ ਨੇ ਗਿਵਨ ਨਹੀਂ ਕੀਤਾ, ਵਿਚ ਇਨ ਬਿਟਵੀਨ ਰਸ਼ੀਆ ਦੇ ਨਾਲ ਚਾਈਨਾ ਦੀ ਰਿਲੇਸ਼ਨਸ਼ਿਪ ਵੀ ਬੜੀ ਕੋਜ਼ੀ ਹੋਈ। ਯੂਕਰੇਨ ਦੇ ਟਕਰਾਅ ਵੇਲੇ ਅਮਰੀਕਾ ਨੇ ਚੀਨ ਨੂੰ ਵਾਰਨ ਕੀਤਾ ਜੀ ਕਿ ਰੂਸ ਦੀ ਕੋਈ ਮਿਲਟਰੀ ਹੈਲਪ ਨਾ ਕੀਤੀ ਜਾਏ, ਜਾਂ ਚਾਈਨਾ ਨੇ ਪਬਲਿਕਲੀ ਤਾਂ ਇਹੀ ਸਟੈਂਸ ਰੱਖਿਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਸ਼ੀਆ ਦਾ ਯੂਕਰੇਨ ਦੇ ਉੱਤੇ ਹਮਲਾ ਜਾਂ ਉਸ ਨੂੰ ਸਸਟੇਨ ਕਰਨਾ ਰਸ਼ੀਆ ਲਈ ਪੋਸੀਬਲ ਨਾ ਹੁੰਦਾ, ਕਿਉਂਕਿ ਰਸ਼ੀਆ ਦੀ ਆਪਣੀ ਸਾਰੀ ਇਕੋਨਮੀ ਤਾਂ ਬਹੁਤ ਥੋੜੀ ਹੈ, ਆਲਮੋਸਟ ਸ਼ਾਇਦ $2 ਟ੍ਰਿਲੀਅਨ ਦੀ ਉਹਨਾਂ ਦੀ ਇਕੋਨਮੀ ਹੈ। ਉਹ ਸਸਟੇਨ ਨਾ ਕਰ ਸਕਦੇ ਜੇ ਚਾਈਨਾ ਜਿਹੜਾ ਹੈ ਉਹ ਉਸ ਦੀ ਐਨਰਜੀ ਦਾ, ਉਸ ਦੀ ਆਇਲ ਗੈਸ ਦਾ ਬਾਇਰ ਨਾ ਹੁੰਦਾ। ਇੰਟਰਨੈਸ਼ਨਲ ਲੈਵਲ ਤੇ UN ਸਿਕਿਉਰਿਟੀ ਕਾਉਂਸਲ 'ਚ ਜਿਹੜੇ ਰਸ਼ੀਆ ਨੂੰ ਐਗਰੈਸਰ ਦੱਸਣ ਵਾਲੇ ਮਤੇ ਸੀ ਉਹਨਾਂ ਨੂੰ ਵੀਟੋ ਨਾ ਕਰਦਾ। ਤੋ ਇਸ ਸਭ ਦੇ ਚਲਦਿਆਂ ਜਿਹੜਾ ਚਾਈਨਾ ਦਾ ਅਮਰੀਕਾ ਦੇ ਨਾਲ ਬੇਸ਼ੱਕ ਯੂਕਰੇਨ ਅਫੇਅਰ ਜਿਹੜੀ ਫੈਬਰਰੀ ਦੇ ਵਿੱਚ ਰੂਸ ਅਟੈਕ ਕਰਦਾ, ਚਾਈਨਾ ਇਸ਼ੂ ਲੱਗਦਾ ਸੀ ਵੀ ਬੈਕ ਬਰਨਰ ਤੇ ਗਿਆ, ਲੇਕਿਨ ਨੈਂਸੀ ਪਲੋਂਸੀ ਦੇ ਦੌਰੇ ਨੇ ਕਿ ਉਸਨੇ 4 ਜਿਹੜੇ ਏਸ਼ੀਅਨ ਦੇਸ਼ਾਂ 'ਚ ਜਾਣਾ ਸੀ, ਉਸਨੇ ਤਾਈਵਾਨ ਦੀ ਵਿਜ਼ਿਟ ਨੂੰ ਵੀ ਆਪਣਾ ਹਿੱਸਾ ਬਣਾਇਆ ਔਰ ਉਹ ਗਈ ਵੀ, ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ, ਔਰ ਉਹਨੇ ਤਾਈਵਾਨ ਦੀ ਪਾਰਲੀਮੈਂਟ ਨੂੰ ਵੀ ਐਡਰੈਸ ਕੀਤਾ, ਉਹਨੂੰ ਆਨਰ ਵੀ ਕੀਤਾ ਗਿਆ ਤਾਈਵਾਨ ਵੱਲੋਂ। ਔਰ ਨਿਊਟ ਗਿੰਗਰਿਚ ਜਿਹੜਾ ਅਮਰੀਕਾ 'ਚ ਰਿਪਬਲਿਕਨ ਪਾਰਟੀ ਵੱਲੋਂ ਹਾਊਸ ਸਪੀਕਰ ਸੀ 1997 ਦੇ ਵਿੱਚ, ਉਸਨੇ ਤਾਈਵਾਨ ਦਾ ਦੌਰਾ ਕੀਤਾ ਸੀ। ਸੋ 1997 ਤੋਂ ਬਾਅਦ 25 ਸਾਲ ਬਾਅਦ ਕੋਈ ਵੀ ਹਾਇਰ ਰੈਂਕਿੰਗ ਆਫੀਸ਼ੀਅਲ ਜਿਹੜਾ ਹੈ ਨੈਂਸੀ ਪਲੋਸੀ ਹੀ ਹੈ ਜਿਹੜੀ ਕਿ ਤਾਈਵਾਨ ਗਈ, ਉਹਨੇ ਡਿਫਾਈ ਕੀਤਾ ਔਰ ਉੱਥੇ ਉਹਨੇ ਪਾਰਲੀਮੈਂਟ 'ਚ ਵੀ ਖਲੋ ਕੇ ਇਹ ਕਿਹਾ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ। ਔਰ ਨਾਲ ਦੀ ਨਾਲ ਉਸਨੇ ਇਹ ਵੀ ਕਿਹਾ ਕਿ ਇਸ ਵੇਲੇ ਦੁਨੀਆ ਦੇ ਵਿੱਚ ਆਟੋਕ੍ਰੇਸੀਜ਼ ਔਰ ਡੈਮੋਕ੍ਰੇਸੀਜ਼ ਉਹਨਾਂ ਦਾ ਟਕਰਾਅ ਹੈ ਔਰ ਅਸੀਂ ਜਿਹੜੀ ਦੁਨੀਆ ਦੀਆਂ ਫਰੀਐਸਟ ਡੈਮੋਕ੍ਰੇਸੀਜ਼ ਨੇ ਉਹਨਾਂ 'ਚੋਂ ਇੱਕ ਤਾਈਵਾਨ, ਉਹਨੂੰ ਮੈਂ ਸਲੂਟ ਕਰਨਾ ਹੀ। ਹੁਣ ਨੈਂਸੀ ਪਲੋਸੀ ਦਾ ਆਪਣਾ ਵੀ ਜਿਹੜਾ, ਜਦੋਂ ਤੁਸੀਂ ਕਿਸੇ ਦਾ ਪਰਸਨਲ ਪੋਲੀਟੀਕਲ ਕਰੀਅਰ ਦੇਖਦੇ ਹੋ ਤੇ 2 ਕਿਸਮ ਦੇ ਪੋਲੀਟੀਸ਼ੀਅਨਸ ਹੁੰਦੇ ਨੇ ਜਿਨ੍ਹਾਂ ਲਈ ਹੌਕਿਸ਼ ਔਰ ਡਵਿਸ਼ ਇਹ ਲਫ਼ਜ਼ ਇਸਤੇਮਾਲ ਕੀਤੇ ਜਾਂਦੇ ਕਿ ਇੱਕ ਬਾਜ ਵਾਂਗ ਝਪਟ ਕੇ ਐਗਰੈਸਿਵ ਪੋਲੀਟਿਕਸ ਕਰਨ ਵਾਲੇ ਔਰ ਇੱਕ ਜਿਹੜੇ ਡਵ ਵਾਂਗ, ਕਬੂਤਰ ਵਾਂਗ ਜਿਹੜਾ ਹੈ ਉਹ ਝੰਮ ਕੇ ਰਹਿਣ ਵਾਲੇ। ਸੋ ਨੈਂਸੀ ਪਲੋਸੀ ਐਗਰੈਸਿਵ ਹੈ ਔਰ ਇਹ ਵੀ ਅਸੀਂ ਯਾਦ ਦਹਾਨੀ ਕਰਵਾ ਦਈਏ ਵੀ ਹੁਣ ਤਾਂ ਉਹ ਤਾਈਵਾਨ ਗਈ ਹੈ, ਇਸ ਦੇ ਬਾਵਜੂਦ ਕਿ ਕਾਫੀ ਬਿਟਰਨੈਸ ਕ੍ਰੀਏਟ ਹੋਈ ਉਸ ਤੋਂ ਪਹਿਲਾਂ ਵੀ। ਉਸ ਤੋਂ ਪਹਿਲਾਂ 1991 'ਚ ਨੈਂਸੀ ਪਲੋਸੀ ਜਿਹੜੀ ਹੈ ਉਹ ਤਿਨੇਮੈਨ ਸਕੁਐਰ ਵੀ ਗਈ ਸੀ ਬੀਜਿੰਗ ਦੇ ਵਿੱਚ, ਜਿੱਥੇ ਕਿ ਬਹੁਤਿਆਂ ਨੂੰ ਸ਼ਾਇਦ ਨਾ ਯਾਦ ਹੋਏ ਕਿ 1985 ਦੇ ਵਿੱਚ 1999 ਦੇ ਵਿੱਚ ਜੂਨ ਦਾ ਪਹਿਲਾ ਹਫ਼ਤਾ ਹੀ ਲਗਭਗ, ਕਿਉਂਕਿ ਜੂਨ ਸਿੱਖ ਕੌਮ ਨੂੰ ਹਮੇਸ਼ਾ ਯਾਦ ਰਹਿੰਦਾ ਹੈ ਘੱਲੂਘਾਰਾ 84 ਕਰਕੇ, ਔਰ ਉਹ ਪਹਿਲਾ ਹਫ਼ਤਾ ਹੀ ਸੀ ਜੂਨ ਦਾ 1999 ਦੇ ਵਿੱਚ, ਜਦੋਂ ਕਿ ਹਜ਼ਾਰਾਂ ਚੀਨੀ ਸਟੂਡੈਂਟ ਜਿਹੜੇ ਤਿਨੇਮੈਨ ਸਕੁਐਰ ਦੇ ਵਿੱਚ ਡੈਮੋਕ੍ਰੇਸੀ ਦੀ ਰੱਟ ਲਾਉਂਦੇ ਆ ਕੇ ਬੈਠੇ ਸੀ
ਔਰ ਕਮਿਊਨਿਸਟ ਰਜੀਮ ਨੇ ਉਸ ਪੀਰੀਅਡ 'ਚ ਟੈਂਕਾਂ ਦੇ ਥੱਲੇ ਉਹਨਾਂ ਨੂੰ ਕੁਚਲ ਕੇ ਤਿਨੇਮੈਨ ਸਕੁਅਰ ਜਿਹੜਾ ਹੈ ਉਹ ਵਿਹਲਾ ਕਰਵਾ ਦਿੱਤਾ ਸੀ ਔਰ ਉਹ ਬੜੇ ਵੱਡੇ ਲੈਵਲ ਦੇ ਉੱਤੇ ਤਿਨੇਮੈਨ ਮੈਸੈਕਰ ਕਰਕੇ ਉਹਨੂੰ ਜਾਣਿਆ ਜਾਂਦਾ ਹੈ। ਸੋ ਉਸ ਮੈਸੈਕਰ ਦੇ 6 ਸਾਲ ਬਾਅਦ 1991 'ਚ ਇਸੇ ਤਰ੍ਹਾਂ ਹੀ ਕਾਂਗਰਸਮੈਨਾਂ ਦਾ ਡੈਲੀਗੇਸ਼ਨ ਲੈ ਕੇ ਨੈਂਸੀ ਪੈਲੋਸੀ ਤਿਨੇਮੈਨ ਸਕੁਅਰ ਗਈ ਔਰ ਉੱਥੇ ਜਾ ਕੇ ਉਹਨੇ ਡੈਮੋਕ੍ਰੇਸੀ ਦਾ ਬੈਨਰ ਜਿਹੜਾ ਹੈ ਉਹ ਖੋਲ੍ਹ ਦਿੱਤਾ ਸੀ ਔਰ ਬੜੀ ਜਿਹੜੀ ਐਮਬੈਰਸਮੈਂਟ ਸੀ ਚਾਈਨਾ ਦੀ ਹਕੂਮਤ ਲਈ। ਸੋ ਇਹੀ ਨਹੀਂ, ਜਦੋਂ ਹੁਣ ਫਰਵਰੀ ਦੇ ਵਿੱਚ ਅਟੈਕ ਕਰਦਾ ਹੈ ਰਸ਼ੀਆ ਯੂਕਰੇਨ ਦੇ ਉੱਤੇ ਔਰ ਕੁਝ ਹਫ਼ਤਿਆਂ ਬਾਅਦ ਨੈਂਸੀ ਪੈਲੋਸੀ ਜ਼ਿੱਦ ਕਰਦੀ ਹੈ, ਹਾਲਾਂ ਬੰਬ ਪੈ ਰਹੇ ਸੀ 4 ਚਫੇਰੇ ਕਿ ਜੀ ਮੈਂ ਕਾਂਗਰੈਸ਼ਨਲ ਡੈਲੀਗੇਸ਼ਨ ਦੇ ਨਾਲ ਕੀਵ ਜਾਣਾ ਹੈ ਯੂਕਰੇਨ ਦੀ ਕੈਪੀਟਲ, ਤਾਂ ਕਿ ਮੈਸੇਜ ਰਸ਼ੀਆ ਨੂੰ ਦੇਣਾ ਕਿ ਤੁਸੀਂ ਡੈਮੋਕ੍ਰੇਸੀ ਨੂੰ ਕ੍ਰਸ਼ ਨਹੀਂ ਕਰ ਸਕਦੇ। ਔਰ ਇਹਦੇ ਬਾਵਜੂਦ ਕਿ ਉਹਦੀ ਆਪਣੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ, ਉਹ ਸਾਰੇ ਉਹ ਡੈਲੀਗੇਸ਼ਨ ਲੈ ਕੇ ਕੀਵ ਵੀ ਗਈ। ਸੋ ਇਹ ਗੱਲ ਦਾ ਵੀ ਧਿਆਨ ਰਹੇ ਕਿ ਬੇਸ਼ੱਕ ਇਹ ਵੀ ਜਿਹੜਾ ਦੌਰ ਹੈ ਅਲਟੀਮੇਟਲੀ ਬਾਈਡਨ ਵੀ ਵਾਈਟ ਹਾਊਸ ਡੈਮੋਕ੍ਰੈਟ ਹੈ, ਨੈਂਸੀ ਪੈਲੋਸੀ ਵੀ ਹੈ, ਪਰ ਨੈਂਸੀ ਪੈਲੋਸੀ ਦਾ ਆਪਣਾ ਸਟਾਈਲ ਵੀ ਜਿਹੜਾ ਹੈ ਉਹ ਐਗਰੈਸਿਵ ਹੈ। ਔਰ ਇਸ ਸਾਰੇ ਦੇ ਨਾਲ ਬੇਸ਼ੱਕ ਅਮਰੀਕਾ ਦੀ ਪਾਲਿਸੀ ਤਾਂ ਨਹੀਂ ਬਦਲੀ ਹੈ ਕਿ ਭਾਈ ਵਨ ਚਾਈਨਾ ਔਰ ਜਿਹੜਾ ਤਾਈਵਾਨ ਨੂੰ ਅਸੀਂ ਮੰਨਦੇ ਹਾਂ ਹਿੱਸਾ, ਲੇਕਿਨ ਇਸ ਚੋਂ ਜਿਹੜਾ ਇਸ ਸਾਰੇ ਦੇ ਨਾਲ ਕੱਲੀ ਕੁੜਿੱਤਣ ਹੀ ਨਹੀਂ ਹੋਈ। ਜਿਵੇਂ ਸਾਈਮਲਟੇਨੀਅਸਲੀ ਨਿਊਕਲੀਅਰ ਡਿਸਆਰਮਾਮੈਂਟ ਤੇ ਗੱਲ ਕਰਦੇ ਹਾਂ, UN ਸੈਕਟਰੀ ਜਨਰਲ ਕਹਿ ਰਿਹਾ ਸੀ ਕਿ ਵੀ ਕੋਈ ਵੀ ਗਲਤ ਅੰਦਾਜ਼ਾ ਤਬਾਹੀ ਕਰ ਸਕਦਾ ਹੈ ਨਿਊਕਲੀਅਰ ਹਥਿਆਰਾਂ ਨਾਲ। ਸੋ ਇੱਥੇ ਵੀ ਸਿਚੁਏਸ਼ਨ ਇਹ ਬਣੀ ਹੋਈ ਸੀ ਕਿਉਂਕਿ ਜਦੋਂ ਇਸ ਨੇ ਨੈਂਸੀ ਪੈਲੋਸੀ ਨੇ ਵਿਜ਼ਿਟ ਕੀਤਾ ਤੇ ਇਸ 'ਚ ਅਸੀਂ ਦੇਖਦੇ ਹਾਂ ਵੀ ਚੱਲ ਕੀ ਰਿਹਾ ਸੀ ਕਿ ਵੀ ਇਸ ਸਾਰੇ 'ਚ ਅਮਰੀਕਾ ਦੇ ਜਿਹੜੇ ਨੇ ਵੱਡੇ ਵੱਡੇ ਜਹਾਜ਼ ਅਹੈਡ ਆਫ ਪੈਲੋਸੀਜ਼ ਵਿਜ਼ਿਟ the American military increased its movement in Indo-Pacific region. Military movements ਕੀ ਸੀ? The aircraft carrier USS Ronald Reagan and its strike group were in the Philippine Sea on Monday. ਉਹਨਾਂ ਦਾ ਇਹ ਵੱਡਾ ਜਿਹੜਾ ਰੋਨਾਲਡ ਰੀਗਨ ਜਿਹੜਾ 에ਅਰਕ੍ਰਾਫਟ ਕੈਰੀਅਰ ਹੈ ਉਹ ਫਿਲੀਪੀਨਸ ਦੇ ਵਿੱਚ ਸੀ। ਇਸੇ ਤਰ੍ਹਾਂ ਦਾ ਕਰੂਜ਼ਰ USS Anti-Atom and destroyer USS Higgins left Singapore after ਉਹ ਸਿੰਗਾਪੁਰ ਤੋਂ ਇੱਧਰ ਨੂੰ ਮੂਵ ਕਰ ਗਿਆ ਸੀ towards the north. The carrier has array of aircraft including FA-18 fighter jets and helicopters as well as sophisticated radar systems and other weapons. ਸੋ ਅਮਰੀਕਾ ਨੂੰ ਇਸ ਗੱਲ ਦਾ ਫੀਅਰ ਸੀ ਕਿ ਚਾਈਨਾ ਜੇ ਸਟ੍ਰਾਈਕ ਕਰਦਾ ਤਾਂ ਇਹਦਾ ਮਤਲਬ ਸੀ ਕਿ ਮੌਕੇ ਦੇ ਉੱਤੇ ਹੀ ਉਹਨਾਂ ਨੇ ਸਮੁੰਦਰ ਦੇ ਵਿੱਚ ਵੀ, ਔਰ ਇਹ ਜਦੋਂ 에ਅਰਕ੍ਰਾਫਟ ਕੈਰੀਅਰ ਕਿਹਾ ਜਾਂਦਾ ਇਹ ਇਕੱਲੇ ਸਮੁੰਦਰੀ ਜਹਾਜ਼ ਨਹੀਂ ਹੁੰਦੇ, ਉਹਨਾਂ 'ਚ ਦਰਜਨਾਂ ਜਹਾਜ਼ ਹੁੰਦੇ ਨੇ ਹਵਾਈ ਜਿਹੜੇ ਫਾਈਟਰ ਜੈਟਸ ਜਿਹੜੇ ਉੱਥੋਂ ਹੀ ਜਿਹੜੇ ਨੇ ਉਹ ਫਲਾਈ ਕਰਦੇ ਨੇ ਔਰ ਬੰਬਾਰਡ ਕਰਦੇ ਨੇ। ਔਰ ਇਸ ਸਾਰੇ ਤੋਂ ਪਹਿਲਾਂ ਕਿਉਂਕਿ ਬਾਈਡਨ ਨੇ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਕਾਮ ਡਾਊਨ ਵਾਲੀ ਲਾਈਨ ਰੱਖੀ ਜਾਏ, ਲੇਕਿਨ ਚਾਈਨਾ ਨੇ ਜਿੱਥੇ ਆਪਣਾ ਰਿਐਕਸ਼ਨ ਦਿੱਤਾ ਹੈ ਇਮੀਡੀਏਟਲੀ ਉਹਨਾਂ ਨੇ ਅਮਰੀਕਨ ਐਂਬੈਸਡਰ ਨੂੰ ਸੱਦ ਕੇ ਬੀਜਿੰਗ ਦੇ ਵਿੱਚ ਸਟਰੋਂਗ ਪ੍ਰੋਟੈਸਟ ਕੀਤਾ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਮਰੀਕਾ ਸ਼ੈਲ ਪੇ ਪ੍ਰਾਈਸ, ਕਿ ਅਮਰੀਕਾ ਨੂੰ ਇਸ ਦਾ ਜੋ ਉਹਨਾਂ ਨੇ ਇਹ ਦਿਲਵਦੀ ਇੱਥੇ ਦਿਖਾਈ ਹੈ ਇਸ ਦੀ ਕੀਮਤ ਅਦਾ ਕਰਨੀ ਪਏਗੀ। ਔਰ ਜਿਹੜੇ ਇੱਕਦਮ ਇਹ ਤਾਂ ਆ ਗਈ ਵਾਪਸ ਉੱਥੋਂ ਸਾਊਥ ਕੋਰੀਆ ਲਈ ਫਲਾਈ ਕੀਤਾ, ਲੇਕਿਨ ਤਾਈਵਾਨ ਨੂੰ ਹੁਣ ਜਿਹੜਾ ਚੀਨ ਸਬਕ ਸਿਖਾਉਣ ਤੇ ਤੁਲਿਆ ਔਰ ਅਗਲੇ 4 ਦਿਨਾਂ ਲਈ ਉਹਨਾਂ ਨੇ ਪਾਣੀਆਂ ਰਾਹੀਂ ਔਰ ਹਵਾਈ ਜਿਹੜਾ ਟੋਟਲ ਬਲੌਕੇਡ ਕੀਤਾ ਤਾਈਵਾਨ ਦਾ। ਔਰ ਮੇਨ ਇੰਟਰਨੈਸ਼ਨਲ ਨਿਊਜ਼ ਏਜੰਸੀਜ਼ ਦੀ ਖਬਰ ਹੈ ਚਾਈਨਾ ਟਾਰਗੇਟਸ ਤਾਈਵਾਨ ਵਿਦ ਮਿਲਟਰੀ ਇਕਨੋਮਿਕ ਮੇਜਰਸ ਆਫਟਰ ਪੈਲੋਸੀ ਵਿਜ਼ਿਟ। Beijing's military activities will seal off Taiwan's airspace and waters for 4 days. 4 ਦਿਨਾਂ ਲਈ ਉਹਨਾਂ ਨੇ ਇਸ ਸਾਰੇ ਨੂੰ ਬਲੌਕ ਕੀਤਾ ਔਰ ਨਾਲ ਦੀ ਨਾਲ ਉਹਨਾਂ ਦੀ ਲਾਰਜੈਸਟ ਐਵਰ ਐਕਸਾਈਜ਼ ਇਨ ਵਾਟਰ ਤਾਈਵਾਨ ਦੀ ਜਿਹੜੀ ਸਟੇਟ ਹੈ ਉਸ ਤੋਂ ਇੱਕ ਪਾਸੇ ਨੂੰ ਜਿਹਦੇ 'ਚ ਉਹਨਾਂ ਨੇ 에ਅਰ ਸਪੇਸ ਔਰ ਪਾਣੀਆਂ ਨੂੰ ਬਲੌਕ ਕੀਤਾ। ਨਾਲ ਦੀ ਨਾਲ ਚਾਈਨਾ ਦੀ ਫੌਜ ਨੇ ਕਿਹਾ ਕਿ ਇਟ ਵਿਲ ਬਿਗਨ ਲਾਰਜ ਸਕੇਲ ਐਕਸਰਸਾਈਜ਼ਸ ਇਨ 6 ਏਰੀਆਜ਼ ਇਨ ਦਾ ਵਾਟਰਸ, 6 ਥਾਵਾਂ ਦੇ ਉੱਤੇ ਪਾਣੀਆਂ 'ਚ ਕਰਨਗੇ ਐਂਡ 에ਅਰ ਸਪੇਸ ਟੂ ਦਾ ਨਾਰਥ। ਫਿਰ ਉਹਨਾਂ ਨੇ ਸਾਰੀਆਂ ਡਾਇਰੈਕਸ਼ਨਸ ਦਿੱਤੀਆਂ ਕਿ ਉੱਥੇ ਉਹ ਕੀ ਕਰਨਗੇ 4 ਡੇਜ਼ ਬਲੌਕੇਡ ਦੇ ਵਿੱਚ। ਔਰ ਉਹਨਾਂ ਨੇ ਕਿਹਾ ਕਿ ਵੀ ਬਲੌਕੇਡ ਵਿਚ ਇਜ਼ ਲਾਈਕਲੀ ਟੂ ਡਿਸਰਪਟ ਬੋਥ ਸ਼ਿਪਿੰਗ ਐਂਡ ਐਵੀਏਸ਼ਨ। ਤਾਈਵਾਨ ਦਾ ਕੋਈ
ਸ਼ਿਪ ਪਾਣੀਆਂ 'ਚੋਂ ਨਿਕਲ ਨਹੀਂ ਸਕੇਗਾ, ਨਾ ਕੋਈ ਉਹਨਾਂ ਦਾ ਜਹਾਜ਼ ਆ ਜਾ ਸਕੇਗਾ। ਔਰ ਉਹਨਾਂ ਨੇ ਵਾਰਨ ਵੀ ਕਰ ਦਿੱਤਾ ਹੈ ਕਿ ਭਾਈ ਇਵੇਂ ਜੇ ਤੁਸੀਂ ਕੀਤਾ ਤਾਂ ਇਹਦਾ ਤੁਹਾਨੂੰ ਖਮਿਆਜ਼ਾ ਭੁਗਤਣਾ ਪਏਗਾ। ਔਰ ਇਸ ਸਾਰੇ ਦੇ ਚਲਦਿਆਂ ਅਸੀਂ ਇਹ ਦੇਖਦੇ ਹਾਂ ਕਿ ਬੇਸ਼ੱਕ ਵਕਤੀ ਤੌਰ 'ਤੇ ਇਹ ਖਤਰਾ ਜ਼ਰੂਰ ਟਲਿਆ ਕਿ ਇਮੀਡੀਏਟਲੀ ਕੋਈ ਵੀ ਜਿਹੜਾ ਪ੍ਰੋਵੋਕੇਸ਼ਨ ਤਾਂ ਸੀ, ਦੋਨੋਂ ਪਾਸੇ ਫੌਜ ਵੀ ਉਸ ਤਿਆਰੀ ਦੀ ਹਾਲਤ ਸੀ। ਚਾਈਨਾ ਕਿਉਂਕਿ ਆਪਣੀ 91st ਐਨੀਵਰਸਰੀ ਮਨਾ ਰਿਹਾ ਆਪਣੀ ਪੀਪਲਸ ਲਿਬਰੇਸ਼ਨ ਆਰਮੀ ਦੀ, ਔਰ ਉਹਨਾਂ ਨੇ ਵੀ ਪੂਰਾ ਜਿਹੜਾ ਉਹ ਤਾਮ-ਝਾਮ ਦੇ ਨਾਲ ਉਹ ਸਾਰੇ ਖਿੱਤੇ 'ਚ ਸਨ। ਲੇਕਿਨ ਅਸੀਂ ਇਸ ਨੂੰ ਇੱਕ ਸੁੱਖ ਦਾ ਸਾਹ ਲੈਣਾ ਕਹਿੰਦੇ। ਹਾਲਾਂ ਆਉਣ ਵਾਲੇ ਪੀਰੀਅਡ 'ਚ ਤਾਈਵਾਨ ਦੇ ਨਾਲ ਮੁੱਖ ਧਾਰਾ ਚੀਨ ਕਿਵੇਂ ਨਿਬੜਦਾ ਹੈ, ਅਮਰੀਕਾ ਦੀ ਨੀਤੀ ਅੱਗੇ ਕੀ ਹੁੰਦੀ ਹੈ, ਔਰ ਚਾਈਨਾ ਅਮਰੀਕਾ ਕੀ ਕਿਸੇ ਪਲੇਟਫਾਰਮ ਦੇ ਉੱਤੇ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਲਖੀਆਂ ਵੱਡੀਆਂ ਤਾਕਤਾਂ ਦੇ ਵਿੱਚ ਹੁੰਦੀਆਂ ਨੇ, ਪਰ ਕਦੇ ਵੀ ਗੱਲਬਾਤ ਦਾ ਜਿਹੜਾ ਉਹ ਆਪਸੀ ਜਿਹੜਾ ਰਾਬਤਾ ਹੁੰਦਾ ਉਹ ਖਤਮ ਨਹੀਂ ਹੁੰਦਾ। ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ ਕਿ ਚਾਈਨਾ ਔਰ ਅਮਰੀਕਾ ਦੋਨੋਂ ਹੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਮੈਂਬਰ ਨੇ, ਦੋਨਾਂ ਦੇ ਕੋਲ ਵੀਟੋ ਪਾਵਰ ਹੈ। ਔਰ ਦੁਨੀਆ ਦੇ 194 ਮੁਲਕ, ਜਦੋਂ ਕਿ ਕੋਈ ਨਾ ਕੋਈ ਖਿੱਤਾ ਦੁਨੀਆ ਦਾ ਕਿਤੇ ਫੂਡ ਕ੍ਰਾਈਸਿਸ ਸੀ, ਕਿਤੇ ਕੁਛ ਹੋਰ ਚੱਲ ਰਿਹਾ ਸੀ, ਯੂਕਰੇਨ ਵਾਰ ਦੇ ਚੱਲਦੇ ਆ, ਔਰ ਇਸ ਹੌਸਟਿਲਿਟੀ ਜਾਂ ਦੁਸ਼ਮਣੀ ਦੇ ਬਾਵਜੂਦ ਕਿ ਜੋ ਰੂਸ ਔਰ ਯੂਕਰੇਨ ਦੇ ਵਿਚਾਲੇ ਹੈ, ਉਹਨਾਂ ਨੇ ਆਪਸ ਨੈਗੋਸ਼ੀਏਟ ਵੀ ਕੀਤਾ, ਟਰਕੀ ਨੇ ਉਹਨੂੰ ਕੀਤਾ, ਔਰ ਜਿਹੜੀ ਪਹਿਲੀ ਵੱਡੀ ਸ਼ਿਪਮੈਂਟ ਹੈ ਫੂਡ ਗ੍ਰੇਨਸ ਦੀ ਉਹ ਯੂਕਰੇਨ ਤੋਂ ਨਿਕਲੀ ਹੈ, ਕਿਉਂਕਿ ਯੂਕਰੇਨ ਇੱਕ ਵੱਡਾ ਸਪਲਾਇਰ ਹੈ ਫੂਡ ਗ੍ਰੇਨਸ ਦਾ ਦੁਨੀਆ ਦੇ ਹਿੱਸਿਆਂ 'ਚ। ਔਰ ਜੇ ਰਸ਼ੀਆ ਇਸ ਗੱਲ ਨੂੰ ਨਾ ਮੰਨਦਾ ਤੇ ਇਹ ਇੱਕ ਅਫਰੀਕਾ ਔਰ ਮਿਡਲ ਈਸਟ ਔਰ ਇੱਕ ਵੱਡਾ ਹਿੱਸਾ ਭੁੱਖਮਰੀ ਦੇ ਨਾਲ ਮਰਨ ਦਾ ਵੀ ਡਰ ਪੈਦਾ ਹੋ ਰਿਹਾ ਸੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਸ ਸਭ ਦੇ ਬਾਵਜੂਦ ਇਹ ਚੱਲ ਰਿਹਾ। ਔਰ ਈਵਨ ਅਲ ਜਵਾਰੀ ਦੇ ਮਾਮਲੇ 'ਚ ਵੀ ਮੈਂ ਕਿਸੇ ਕਮੈਂਟੇਟਰ ਦਾ ਦੇਖ ਰਿਹਾ ਸੀ ਕਿ ਭਾਈ ਈਵਨ ਇਸ ਦਾ ਜੋ ਅਮਰੀਕਾ ਨੇ ਇਹ ਕੀਤਾ ਡਰੋਨ ਅਟੈਕ, ਡਰੋਨ 'ਚੋਂ ਮਿਸਲ ਨਿਕਲੀ ਔਰ ਅਲ ਜਵਾਰੀ ਦਾ ਐਂਡ ਹੋਇਆ, ਅਸੀਂ ਕਿਸੇ ਵੀ ਇੰਟਰਨੈਸ਼ਨਲ ਪਾਵਰ ਵੱਲੋਂ, ਉਹ ਭਾਵੇਂ ਰਸ਼ੀਆ ਹੋਏ ਜਾਂ ਚਾਈਨਾ ਹੋਏ, ਇਹਦੀ ਕੰਡੈਮਨੇਸ਼ਨ ਨਹੀਂ ਦੇਖੀ, ਉਹਨਾਂ ਨੇ ਇਹਦੀ ਰਖੇਦੀ ਨਹੀਂ ਕੀਤੀ। ਔਰ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੀ ਇਸ ਦੇ ਨਾਲ ਸਹਿਮਤੀ ਹੈ, ਕਿਉਂਕਿ ਚਾਈਨਾ ਦਾ ਆਪਣਾ ਇਸ਼ੂ, ਕਿਉਂਕਿ ਅਲ-ਕਾਇਦਾ ਜਿਹੜੀ ਹੈ ਜੇ ਅਫਗਾਨਿਸਤਾਨ ਦੇ ਵਿੱਚ ਪੈਰ ਪਸਾਰ ਕੇ ਬੈਠਦੀ ਹੈ, ਅਫਗਾਨਿਸਤਾਨ ਦਾ ਚੀਨ ਨਾਲ ਬਾਰਡਰ ਲੱਗਦਾ ਹੈ, ਚੀਨ ਦੇ ਜਿਨ੍ਹਾਂ ਨੂੰ ਵੀਗਰ ਮੁਸਲਮਾਨ ਕਹਿੰਦੇ ਨੇ, ਉਹ ਉਹਨਾਂ ਦਾ ਸਿੰਗਕਿਆਂਗ ਪ੍ਰੋਵਿੰਸ, ਉਸ ਦੇ ਵਿੱਚ ਆਲਰੇਡੀ ਟਰਮੋਇਲ ਰਹਿੰਦਾ ਹੈ, ਉੱਥੇ ਚੀਨ ਜ਼ਿਆਦਤੀ ਕਰਦਾ ਉਹਨਾਂ ਦੇ ਨਾਲ। ਲੇਕਿਨ ਜਿੱਥੇ ਫਿਰ ਜ਼ਿਆਦਤੀ ਹੁੰਦੀ ਹੈ ਉੱਥੇ ਇਸ ਗੱਲ ਦਾ ਵੀ ਮੁਕਾਮ ਹੁੰਦਾ ਕਿ ਦਹਿਸ਼ਤਗਰਦੀ ਹੋਏ। ਸੋ ਚਾਈਨਾ ਨੇ ਵੀ ਅਲ ਜਵਾਰੀ ਦੇ ਜਾਣ ਤੇ ਗੁੱਡ ਰਿਡੈਂਸ ਦੀ ਗੱਲ ਕੀਤੀ। ਔਰ ਅਜੇ ਤੱਕ ਇਹ ਵੀ ਇੱਕ ਮਿਸਟਰੀ ਹੈ ਕਿ ਜਿਹੜੇ ਡਰੋਨ ਨੇ ਕਾਬਲ ਦੇ ਵਿੱਚ ਅਲ ਜਵਾਰੀ ਨੂੰ ਆਪਣੇ ਘਰ ਦੀ ਬਾਲਕਨੀ ਵਿੱਚ ਖਲੋਤਿਆਂ ਹਿੱਟ ਕੀਤਾ ਹੈ, ਉਹ ਡਰੋਨ ਕਿੱਥੋਂ ਆਇਆ? ਪਾਕਿਸਤਾਨ ਨੇ ਜ਼ਾਹਰ ਹੈ, ਉਹਨਾਂ ਨੇ ਕਿਹਾ ਸਾਡਾ 에ਅਰ ਸਪੇਸ ਨਹੀਂ ਇਸਤੇਮਾਲ ਹੋਇਆ। ਹੁਣ ਇਹ ਤਾਂ ਹੈ ਨਹੀਂ ਕਿ ਵਾਸ਼ਿੰਗਟਨ ਤੋਂ ਡਰੋਨ ਉੱਡਿਆ, ਹਾਲਾਂ ਜਿਹੜੀ ਸਹਿਮਤੀ ਹੁੰਦੀ ਹੈ ਕਿਸੇ ਵੀ ਡਰੋਨ ਅਟੈਕ ਦੀ ਉਹ ਵਾਈਟ ਹਾਊਸ ਤੋਂ ਹੀ ਹੁੰਦੀ ਹੈ। ਉਹ ਉਸ ਜ਼ਮਾਨੇ ਤੋਂ ਹੀ, ਜਦੋਂ ਅਫਗਾਨਿਸਤਾਨ ਵਾਰ ਵੀ 20 ਸਾਲ ਚੱਲਦੀ ਰਹੀ, ਲੇਕਿਨ ਉਸ ਦੇ ਜਿਹੜਾ ਉਹਨੇ ਆਪਣਾ ਲੋਡ ਉੱਥੇ ਛੱਡਿਆ, ਡਰੋਨ ਵਾਪਸ ਗਿਆ। ਸੋ ਜ਼ਾਹਰ ਹੈ ਕਿ ਉਹ ਨੇਬਰਿੰਗ ਸੂਬਿਆਂ 'ਚ ਹੋਣ ਦਾ, ਔਰ ਜੇ ਤਾਜ਼ਿਕਸਤਾਨ ਜਾਂ ਉਜ਼ਬੇਕਿਸਤਾਨ ਦੇ ਵਿੱਚੋਂ ਹੋਏ ਤੇ ਉਹ ਰਸ਼ੀਆ ਦੇ ਉੱਥੇ ਬੇਸ ਬਣੇ ਹੋਏ ਨੇ, ਉਹਨਾਂ ਦੀ ਮਰਜ਼ੀ ਬਿਨਾਂ ਨਹੀਂ ਹੋ ਸਕਦਾ। ਪਾਕਿਸਤਾਨ ਦਾ 에ਅਰ ਸਪੇਸ ਵਾਇਓਲੇਟ ਨਹੀਂ ਹੋਇਆ ਜੋ ਕਿਹਾ ਜਾ ਰਿਹਾ। ਔਰ ਈਰਾਨ ਹੁਣ ਹੋ ਸਕਦਾ ਇਸ ਮਾਮਲੇ 'ਚ ਈਵਨ ਈਰਾਨ ਦੇ ਲਈ ਵੀ, ਕਿਉਂਕਿ ਇੱਕ ਵੱਡੀ ਪਾਪੂਲੇਸ਼ਨ ਜਿਹੜੀ ਹੈ ਇਰਾਨੀ ਮੂਲ ਦੇ ਲੋਕਾਂ ਦੀ ਅਫਗਾਨਿਸਤਾਨ 'ਚ ਹੈ, ਉਹਨਾਂ ਦਾ ਤਾਲਿਬਾਨ ਨਾਲ ਤਾਂ ਟਕਰਾਅ ਹੈ ਹੀ ਹੈ ਥੋੜ੍ਹਾ ਬਹੁਤ, ਉਹ ਤਾਂ ਫਿਰ ਨੈਗੋਸ਼ੀਏਟ ਵੀ ਕਰ ਲੈਂਦੇ ਨੇ। ਪਰ ਇਹ ਇਸਲਾਮਿਕ ਸਟੇਟ ਜਾਂ ਅਲ-ਕਾਇਦਾ, ਇਹ ਤਾਂ ਬਿਲਕੁਲ ਉਹ ਜਿਹੜਾ ਉਹਨਾਂ ਦਾ ਵਹਾਬੀ ਹੋਣ ਦੇ ਨਾਤੇ ਇਹ ਤਾਂ ਇਹਨਾਂ ਦਾ ਉਹਨਾਂ ਦੇ ਨਾਲ ਕੋਈ ਬਣਦੀ ਨਹੀਂ ਹੈ ਸ਼ੀਆ ਕੈਟਾਗਰੀ ਦੇ ਨਾਲ। ਸੋ ਇਹ ਵੀ ਪੋਸੀਬਲ, ਕਿਉਂਕਿ ਇਹ ਗੱਲ ਮੈਨੂੰ ਵੀ ਬੜੀ ਦੇਰ ਬਾਅਦ ਸਮਝ ਆਈ ਜਿਉਂ-ਜਿਉਂ ਦੁਨੀਆ ਦੀ ਪੋਲੀਟਿਕਸ ਨੂੰ ਸਮਝਣਾ ਸ਼ੁਰੂ ਕੀਤਾ ਹੈ ਪਿਛਲੇ 20-25-30 ਸਾਲ 'ਚ ਵਾਸ਼ਿੰਗਟਨ 'ਚ ਹੁੰਦੇ ਆ, ਕਿ ਹੁਣ ਤੁਸੀਂ ਦੇਖੋ ਕਿ ਵੀ ਕਿਵੇਂ ਜਦੋਂ ਈਰਾਨ ਕੰਟਰਾ ਕਾਂਡ ਹੋਇਆ ਕਿ ਕਿਵੇਂ ਇੱਕੋ ਵੇਲੇ ਜੰਗ ਵੀ ਲੜੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਡੀਲ ਵੀ ਬਣਾਈ ਜਾ ਰਹੀ ਹੈ ਕਿ ਭਾਈ ਅਸੀਂ
ਜਿਹੜੀ ਤੁਹਾਡੇ ਨਾਲ ਡੀਲ ਕਰਦੇ ਆ, ਹਥਿਆਰ ਤੁਸੀਂ ਤੁਹਾਡੇ ਰਾਹੀਂ ਭਿਜਵਾਏ ਜਾਣਗੇ ਔਰ ਤੁਸੀਂ ਇਹ ਸਾਡਾ ਕੰਮ ਕਰ ਦਿਓ। ਸੋ ਇਹ ਜਿੰਨੀਆਂ ਵੀ ਈਵਨ ਦੁਸ਼ਮਣ ਤਾਕਤਾਂ ਜਿਹੜੀਆਂ ਐਟ ਵਾਰ ਵੀ ਹੁੰਦੀਆਂ ਨੇ, ਵਾਰ ਡਿਕਲੇਅਰ ਜਿਹਨੂੰ ਕਈ ਵਾਰ ਹੌਟਲਾਈਨ ਕਿਹਾ ਜਾਂਦਾ ਹੈ ਜੰਗ ਦੇ ਵੇਲੇ, ਉਹ ਹੌਟਲਾਈਨ ਇਸੇ ਲਈ ਹੁੰਦੀ ਹੈ ਵੀ ਕਮਿਊਨੀਕੇਸ਼ਨ ਨਹੀਂ ਟੁੱਟਦੀ ਹੈ ਔਰ ਬਹੁਤ ਹਾਲਤਾਂ 'ਚ ਦੋਨੋਂ ਆਪਸੀ ਮਫਾਦ ਦੇਖਦੇ ਆ। ਹੁਣ ਈਵਨ ਰਸ਼ੀਆ ਔਰ ਅਮਰੀਕਾ ਦੇ ਵਿੱਚ ਇੱਕ ਅੱਜ ਕੱਲ੍ਹ ਡੀਲ ਚੱਲ ਰਹੀ ਹੈ ਕਿ ਭਾਈ ਇਹ ਸਾਡਾ ਫਲਾਣਾ ਸਟਾਰ ਤੁਹਾਡੀ ਕਸਟਡੀ 'ਚ ਹੈ, ਉਹਨੂੰ ਤੁਸੀਂ ਛੱਡੋ ਤੇ ਅਸੀਂ ਜਿਹੜੇ ਤੁਹਾਡੇ ਇੱਥੇ ਫਲਾਣੇ ਸਪਾਈ ਨੇ ਉਹ ਛੱਡਦੇ ਆ। ਵਕਤਨ ਵਕਤਨ ਹੁੰਦਾ ਹੈ ਕਿ ਜਿੰਨੇ ਉਹਨਾਂ ਦੇ ਜਸੂਸ ਫੜੇ ਹੁੰਦੇ ਨੇ ਉਹਨਾਂ ਤੋਂ ਛੁਡਾ ਲੈਂਦੇ ਨੇ। ਔਰ ਇਸੇ ਤਰ੍ਹਾਂ ਈਵਨ ਜੰਗ ਦੇ ਮੈਦਾਨ ਜਦੋਂ ਤਾਲਿਬਾਨ ਦੇ ਨਾਲ ਅਮਰੀਕਾ ਦੀ ਜੰਗ ਚੱਲ ਰਹੀ ਸੀ, ਜਿਹੜੇ ਇਹਨਾਂ ਦੇ ਪ੍ਰਿਜ਼ਨਰ ਹੁੰਦੇ ਸੀ ਉਹ ਕਹਿੰਦੇ ਸੀ ਤੁਸੀਂ ਸਾਡੇ ਇੰਨੇ ਛੱਡੋ ਤੇ ਅਸੀਂ ਤੁਹਾਡੇ ਇੰਨੇ ਛੱਡਾਂਗੇ। ਸੋ ਉਸ ਲਿਹਾਜ਼ ਨਾਲ ਅਸੀਂ ਦੇਖਦੇ ਹਾਂ ਕਿ ਬਾਈਡਨ ਔਰ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ ਜਿਹੜੀ ਗੁਫ਼ਤਗੂ ਸੀ ਜਿਹੜੀ 3 ਘੰਟੇ ਚੱਲੀ, ਉਸਨੇ ਜ਼ਰੂਰ ਇਸ ਦੇ ਵਿੱਚ ਮਦਦ ਕੀਤੀ ਕਿ ਕੋਈ ਵੀ ਔਨ ਦਾ ਸਪਰ ਆਫ ਦਾ ਮੋਮੈਂਟ ਉੱਥੇ ਕੋਈ ਐਸਾ ਕਾਰਾ ਨਹੀਂ ਹੋਇਆ। ਪਰ ਆਉਣ ਵਾਲੇ ਪੀਰੀਅਡ 'ਚ ਅਸੀਂ ਇਹਨੂੰ ਸਿੱਖ ਪਰਸਪੈਕਟਿਵ ਤੋਂ ਦੇਖੀਏ ਤੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਹ ਖਿੱਤਾ ਅਮਰੀਕਾ ਚਾਈਨਾ ਟਸਲ ਆਉਣ ਵਾਲੇ ਪੀਰੀਅਡ 'ਚ ਦੁਨੀਆ ਦਾ ਇੱਕ ਮੇਜਰ ਇਸ਼ੂ ਰਹੇਗਾ। ਚਾਈਨਾ ਦਾ ਕਿਉਂਕਿ ਭਾਰਤ ਦੇ ਨਾਲ ਉਹਨਾਂ ਦੀ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਇਆ ਔਰ ਭਾਰਤ ਨੇ ਅਮਰੀਕਾ ਨੂੰ ਮੋਢਾ ਦਿੱਤਾ ਹੈ, ਉਹ ਬੇਸ਼ੱਕ ਕੁਆਡ ਦੇ ਥੱਲੇ ਹੋਏ ਜਾਂ ਅਦਰਵਾਈਜ਼ ਜਿਸ ਕਿਸਮ ਦੀ ਸਾਂਝ ਦੀ ਗੱਲ ਹੈ। ਸੋ ਜ਼ਾਹਰ ਹੈ ਕਿ ਚੀਨ ਔਰ ਇੰਡੀਆ ਦੇ ਵੀ ਹੌਸਟਿਲਿਟੀ ਰਹੇਗੀ ਔਰ ਇਹ ਸਾਰੇ ਦੇ ਚੱਲਦੇ ਆਏ ਇਹ ਸਾਡੀ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ, ਕਿਉਂਕਿ ਅੱਜ ਵੀ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਨਾਲ ਗੱਲਬਾਤ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਠੀਕ ਹੈ ਕਈ ਵਾਰ ਜਿੱਥੇ ਜੰਗੀ ਮਾਹੌਲ ਬਣਦਾ ਹੈ, ਟਕਰਾਅ ਦਾ ਮਾਹੌਲ ਬਣਦਾ ਹੈ, ਉਹਦੇ ਲਈ ਫਿਕਰਮੰਦੀ ਵੀ ਹੁੰਦੀ ਹੈ, ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਹੜੇ ਨਵੇਂ ਮੁਲਕ ਬਣਦੇ ਨੇ ਜਾਂ ਲੋਕਾਂ ਦੀ ਆਜ਼ਾਦੀ ਨਿਕਲਦੀ ਹੈ ਉਹ ਟਰਮੋਇਲ ਚੋਂ ਹੀ ਨਿਕਲਦੀ ਹੈ, ਉਹ ਟਕਰਾਅ ਚੋਂ ਹੀ ਨਿਕਲਦੀ ਹੈ। ਜੇ ਸੈਕੰਡ ਵਰਲਡ ਵਾਰ ਬੇਸ਼ੱਕ ਤਬਾਹੀ ਹੋਈ, ਕਰੋੜਾਂ ਲੋਕ ਮਰੇ, ਫੌਜੀ ਵੀ, ਸਿਵਿਲੀਅਨ ਵੀ, ਐਟਮ ਬੰਬ ਵੀ ਅਮਰੀਕਾ ਨੇ ਯੂਜ਼ ਕੀਤਾ, ਲੇਕਿਨ ਉਸ ਜੰਗ ਤੋਂ ਬਾਅਦ ਬ੍ਰਿਟਨ, ਫਰਾਂਸ, ਸਪੇਨ, ਪੁਰਤਗਾਲ, ਡੈਨਮਾਰਕ, ਜਿਹੜੇ ਡੱਚ, ਹਾਲੈਂਡ, ਨੀਦਰਲੈਂਡਸ, ਇਹ ਜਿਨ੍ਹਾਂ ਨੇ ਕਾਲੋਨੀਜ਼ ਬਣਾਈਆਂ ਸੀ ਦੁਨੀਆ ਦੀਆਂ ਨੂੰ, ਉਹ ਇੰਨੇ ਕੁ ਕਰਜ਼ਾਈ ਹੋ ਗਏ ਕਿ ਵੀ ਉਹ ਅੱਗੋਂ ਉਹਨਾਂ ਨੂੰ ਰੱਖ ਹੀ ਨਹੀਂ ਸੀ ਸਕਦੇ। ਸੋ ਬੇਸ਼ੱਕ ਇੱਕ ਡਿਵੈਸਟੇਟਿੰਗ ਵਾਰ ਸੀ, ਤਬਾਹੀ ਹੋਈ, ਪਰ ਉਸ ਤੋਂ ਬਾਅਦ 60 ਤੋਂ ਜ਼ਿਆਦਾ ਮੁਲਕ ਤਾਂ ਬ੍ਰਿਟਨ ਨੇ ਆਜ਼ਾਦ ਕੀਤੇ ਔਰ ਜੇ ਤੁਸੀਂ ਉਹ ਦੇਖੋਗੇ ਕਿ ਅਗਲੇ 10 ਸਾਲ 'ਚ ਉਹ ਉਸ ਜੰਗ ਦੇ ਨਤੀਜੇ ਵਜੋਂ ਹੀ ਸੀ, ਕਿਉਂਕਿ ਉਹ ਇੰਨੇ ਕਰਜ਼ਾਈ, ਕਮਜ਼ੋਰ ਔਰ ਈਵਨ ਜਿਹੜੇ ਦੇਸੀਆਂ ਦੀ ਉਹਨਾਂ ਨਾਲ ਵਫਾ ਵੀ ਮੁੱਕ ਗਈ। ਹੁਣ ਇਹੀ ਹਾਲ ਅੱਜ ਦੇ ਕੰਟੈਕਸਟ 'ਚ ਵੀ ਹੈ। ਬੇਸ਼ੱਕ ਚਾਈਨਾ, ਅਮਰੀਕਾ ਔਰ ਅਸੀਂ ਅਮਰੀਕਾ 'ਚ ਬੈਠੇ ਹਾਂ ਔਰ ਅਮਰੀਕਨ ਸ਼ਹਿਰੀ ਹੋਣ ਦੇ ਨਾਤੇ ਜ਼ਾਹਰ ਹੈ ਸਾਡੀਆਂ ਹਮਦਰਦੀਆਂ ਅਮਰੀਕਾ ਦੇ ਨਾਲ ਨੇ, ਲੇਕਿਨ ਸਾਡੀ ਮੂਲ ਧਰਤੀ, ਸਾਡਾ ਹੋਮਲੈਂਡ ਜਿਸ ਦੇ ਲਈ 1.5 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਹੋਈਆਂ ਨੇ, ਖਾਲਿਸਤਾਨ ਦੀ ਸਟਰਗਲ, ਅਸੀਂ ਇਹ ਵੀ ਦੇਖਦੇ ਹਾਂ ਕਿ ਭਾਈ ਇਸ ਸਾਰੇ ਦੇ ਵਿੱਚ ਭਾਰਤ ਜਿਹੜਾ ਕਿ ਇਕੱਲਾ ਇਹੀ ਨਹੀਂ ਵੀ ਨਾਜ਼ੀ ਤਰਜ਼ ਦੇ ਉੱਤੇ ਉਸਨੇ ਆਪਣੇ ਆਪ ਨੂੰ ਬਿਲਕੁਲ ਫਾਸ਼ਿਜ਼ਮ ਵੱਲ ਤੋਰਿਆ ਹੋਇਆ, ਪਰ ਘੱਟ ਗਿਣਤੀਆਂ ਦੇ ਉੱਤੇ ਉਹ ਕਿੰਨੇ ਜ਼ੁਲਮ ਕਰ ਰਿਹਾ ਔਰ ਅਮਰੀਕਾ ਨਾਲ ਯਾਰੀ ਦਾ ਫਾਇਦਾ ਲੈ ਕੇ ਅਮਰੀਕਾ ਵੀ ਕਈ ਮਾਮਲਿਆਂ 'ਚ ਦੂਸਰੀ ਤਰਫ ਦੇਖਦਾ ਹੈ ਕਿ ਬਈ ਚਾਈਨਾ ਦੇ ਲਈ ਉਹਨਾਂ ਨੂੰ ਮੋਢਾ ਚਾਹੀਦਾ। ਸੋ ਇਹਨਾਂ ਸਾਰਿਆਂ ਦੇ ਉੱਤੇ ਸਾਡੀ ਪਕੜ ਵੀ ਰਹਿਣੀ ਚਾਹੀਦੀ ਹੈ, ਧਿਆਨ ਵੀ ਰਹਿਣਾ ਚਾਹੀਦਾ ਔਰ ਅਸੀਂ ਆਪਣੇ ਵਿਊਅਰਸ ਨੂੰ ਹਮੇਸ਼ਾ ਐਨਕਰੇਜ ਵੀ ਕਰਦੇ ਹਾਂ। ਹਾਲਾਂ ਅਸੀਂ ਹਲਕੀਆਂ ਫੁਲਕੀਆਂ ਗੱਲਾਂ ਜਿਹੜੀਆਂ ਨੇ ਆਪਣੇ ਉਸ ਖਿੱਤੇ ਦੀਆਂ ਵੀ ਕਰ ਸਕਦੇ ਹਾਂ, ਜੋਕ ਸੁਣਾ ਸਕਦੇ ਹਾਂ, ਕੋਈ ਹੋਰ ਜਿਹੜਾ ਜਿਵੇਂ ਬਹੁਤ ਸਾਰੇ ਚੈਨਲ ਜਿਹੜੇ ਕਰਦੇ ਨੇ ਪੰਜਾਬੀ ਨਾਲ ਸੰਬੰਧਿਤ ਜਾਂ ਉਹਨਾਂ ਦੇ ਮੇਨ ਸਟ੍ਰੀਮ ਵੀ ਉਹੀ ਕੋਈ ਗੁਣ ਗਾ ਰਿਹਾ ਕਿਸੇ ਦੇ, ਕੋਈ ਲੱਤਾਂ ਖਿੱਚ ਰਿਹਾ, ਕੋਈ ਜੋਕ ਸੁਣਾ ਰਿਹਾ, ਪਰ ਮੈਂ ਸਮਝਦਾ ਵੀ ਸਾਨੂੰ ਇਹ ਸਮਝਣਾ ਹੋਏਗਾ ਔਰ ਇਹ ਇਕੱਲਾ ਇਹ ਨਹੀਂ ਕਿ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਜੇ ਅਸੀਂ ਆਪਣੇ ਗਦਰੀ ਬਾਬਿਆਂ ਵੱਲ ਦੇਖੀਏ ਜਿਹੜੇ ਅਮਰੀਕਾ, ਕੈਨੇਡਾ, 18 ਮੁਲਕਾਂ ਚੋਂ ਇਨਕਲੂਡਿੰਗ ਫਿਲੀਪੀਨਸ, ਸ਼ੰਘਾਈ 1912-13 ਦੇ ਵਿੱਚ ਭਾਰਤ ਗਏ ਸੀ ਕਿ ਗਦਰ ਬਚਾਉਣਾ, ਉਹਨਾਂ ਨੇ ਵੀ ਟਾਈਮਿੰਗ ਇਸ ਲਿਹਾਜ਼ ਨਾਲ ਹੀ ਚੁਣੀ ਸੀ। ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਫਸਟ ਵਰਲਡ ਵਾਰ ਦੇ ਅਸਾਰ ਬਣ ਰਹੇ ਨੇ
ਬਿਲਕੁਲ। ਔਰ ਉਹਨਾਂ ਨੂੰ ਇਹ ਸੀ ਕਿ ਵੀ ਅੰਗਰੇਜ਼ ਉਲਝਣਗੇ ਜੰਗ ਦੇ ਵਿੱਚ, ਤੇ ਜਦੋਂ ਉਲਝੇ ਹੋਣਗੇ ਕਿ ਡਿਫਰੈਂਟ ਫਰੰਟਸ ਤੇ, ਉਦੋਂ ਅਸੀਂ ਜਿਹੜਾ ਗਦਰ ਦਾ ਝੰਡਾ ਬੁਲੰਦ ਕਰਾਂਗੇ। ਹਾਲਾਂ ਇਹ ਵੱਖਰੀ ਗੱਲ ਹੈ ਕਿ ਉਹਨਾਂ ਦੀ ਕੈਲਕੂਲੇਸ਼ਨ ਦੇ ਮੁਤਾਬਕ ਜਿਹੜਾ ਜੰਗ ਹੈ ਜਦੋਂ ਸ਼ੁਰੂ ਹੋਣਾ ਸੀ ਉਸ ਤੋਂ ਅਰਲੀ ਸ਼ੁਰੂ ਹੋ ਗਿਆ, ਜੇ ਉਹ ਹਾਲਾਤ ਬਣੇ ਹੀ ਨਹੀਂ ਸੀ। ਔਰ ਉਹਨਾਂ ਦੇ ਵਿੱਚ ਜਿਹੜੀ ਘੁਸਪੈਠ ਹੈ ਇੱਥੋਂ ਜਾਣ ਤੋਂ ਪਹਿਲਾਂ ਹੀ ਬ੍ਰਿਟਿਸ਼ ਏਜੰਸੀਆਂ ਨੇ ਕੀਤੀ ਹੋਈ ਸੀ, ਔਰ ਜਿੱਥੇ ਜਾ ਕੇ ਉਹਨਾਂ ਨੇ ਗਦਰ ਮਚਾਉਣਾ ਸੀ ਲੋਕਾਂ ਤੱਕ। ਇੱਥੇ ਤਾਂ ਬੇਸ਼ੱਕ ਡਾਇਸਪੋਰਾ ਪੰਜਾਬੀ ਸਿੱਖ ਜਿਨ੍ਹਾਂ 'ਚ ਮੁਸਲਮਾਨ ਔਰ ਕੁਛ ਹਿੰਦੂ ਵੀ ਸ਼ਾਮਲ ਸਨ, ਉਹ ਇਸ ਸਾਰੀ ਗਦਰ ਲਹਿਰ ਦਾ ਹਿੱਸਾ ਸੀ, ਲੇਕਿਨ ਉੱਥੋਂ ਦੀ ਖਲਕਤ ਤਾਂ ਅਜੇ ਉਸ ਦੇ ਲਈ ਤਿਆਰ ਹੀ ਨਹੀਂ ਸੀ। ਨਤੀਜੇ ਦੇ ਤੌਰ ਦੇ ਉੱਤੇ ਉਹ ਫੇਲ ਹੋਇਆ। ਲੇਕਿਨ ਇਸ ਗੱਲ ਨੂੰ ਮੈਂ ਇਸ ਲਈ ਮੈਂਸ਼ਨ ਕਰ ਰਿਹਾ ਕਿ ਉਹਨਾਂ ਨੂੰ ਇਸ ਅਹਿਮੀਅਤ ਦਾ ਅਹਿਸਾਸ ਸੀ ਕਿ ਜਦੋਂ ਆਲਮੀ ਤਾਕਤਾਂ ਫਸੀਆਂ ਹੁੰਦੀਆਂ ਨੇ ਇੱਕ ਦੂਜੇ ਦੇ ਨਾਲ, ਉਦੋਂ ਇੱਕ ਮੌਕਾ ਹੁੰਦਾ, ਉਦੋਂ ਜਦੋਂ ਇਨਰ ਡਾਇਸੈਂਸ਼ਨਸ ਹੁੰਦੀਆਂ, ਉਹ ਉਹਨਾਂ ਦੇ ਲਈ ਫਿਰ ਉਨੀ ਕੁ ਫੋਰਸ ਹੁੰਦੀ ਹੈ। ਅਸੀਂ ਉੱਧਰ ਵੀ ਲਾਈ ਹੈ, ਇੱਧਰ ਵੀ ਲਾਈ ਹੈ। ਸੋ ਜੇ ਅੱਜ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਜੇ ਖਾਲਿਸਤਾਨ ਦੀ ਆਜ਼ਾਦੀ, ਕਸ਼ਮੀਰ ਦੀ ਆਜ਼ਾਦੀ, ਨਾਰਥ ਈਸਟ ਦੇ ਵਿੱਚ ਨਾਗਾਲੈਂਡ, ਮਿਜ਼ੋਰਮ ਦੀ ਆਜ਼ਾਦੀ, ਇਹ ਸਾਰੇ ਔਰ ਵਿਦਨ ਦਾ ਕੰਟਰੀ ਵੀ ਜਿਹੜੀਆਂ ਖਾਸ ਤੌਰ ਤੇ ਟਰਾਈਬਲ ਬੈਲਟ ਦੇ ਵਿੱਚ ਜਿਹੜੇ ਲੋਕ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਜਿਹੜੇ ਨੇ ਉਹ ਸੰਘਰਸ਼ ਕਰ ਰਹੇ ਨੇ, ਜਿਨ੍ਹਾਂ ਨੂੰ ਅਰੁਣਧਾਤੀ ਰਾਏ ਨੇ ਕਿਹਾ ਸੀ ਕਿ ਦੇ ਆਰ ਗਾਂਧੀਅਨਸ ਵਿਦ ਦਾ ਗਨਸ, ਕਿਉਂਕਿ ਦੇ ਆਰ ਵਿਦ ਦਾ ਐਮਪਟੀ ਸਟਮਕ। ਉਹਨਾਂ ਦੇ ਢਿੱਡ ਖਾਲੀ ਨੇ, ਉਹਨਾਂ ਦੇ ਵਿੱਚ ਅੰਨ ਨਹੀਂ ਹੈ, ਔਰ ਉਹ ਵੀ ਉਹੀ ਕੁਛ ਕਰ ਰਹੇ ਨੇ ਜੋ ਗਾਂਧੀ ਨੇ ਕੀਤਾ ਹੈ। ਫਰਕ ਇੰਨਾ ਹੈ ਕਿ ਦੇ ਆਰ ਦਾ ਗਾਂਧੀਅਨਸ ਵਿਦ ਦਾ ਗਨਸ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਰੀਆਂ, ਕਿਉਂਕਿ ਇਸ ਵੇਲੇ ਤਾਂ ਹਿੰਦੂਤਵਾ ਦੀ ਜਕੜ ਦੇ ਥੱਲੇ ਔਰ ਇਹ ਇੰਟਰਨੈਸ਼ਨਲੀ ਕਿਉਂਕਿ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਢੰਡੋਰਾ ਤਾਂ ਅਮਰੀਕਾ ਔਰ ਵੈਸਟਰਨ ਮੁਲਕ ਦਿੰਦੇ ਨੇ, ਤੇ ਹੁਣ ਵੀ ਚੀਨ ਨੂੰ ਦੱਬਣ ਦੇ ਲਈ ਜਿਵੇਂ ਨੈਂਸੀ ਪੈਲੋਸੀ ਜਾਂ ਦੂਜੇ ਨੇ ਤੇ ਆਟੋਕ੍ਰੇਸੀ ਵਰਸਸ ਡੈਮੋਕ੍ਰੇਸੀ ਕਿਹਾ, ਪਰ ਘੱਟੋ ਘੱਟ ਨੈਂਸੀ ਪੈਲੋਸੀ ਸਮੇਤ ਇਹ ਸਾਰੇ ਪਾਲਿਸੀ ਮੇਕਰ ਇੱਕ ਵਾਰ ਇੰਡੀਆ ਦੀ ਡੈਮੋਕ੍ਰੇਸੀ ਤੇ ਵੀ ਨਜ਼ਰ ਮਾਰ ਲੈਣ। ਕਿਤੇ ਇਹ ਤਾਂ ਨਹੀਂ ਕਿ ਡੈਮੋਕ੍ਰੇਸੀ ਦੇ ਨਾਂ ਥੱਲੇ ਹੀ ਉੱਥੇ ਉਹ ਕੁਝ ਹੋ ਰਿਹਾ ਜੋ ਕਿ ਆਟੋਕ੍ਰੇਸੀ ਦੇ ਨਾਂ ਥੱਲੇ ਚਾਈਨਾ ਕਰਦਾ ਜਾਂ ਰਸ਼ੀਆ ਕਰਦਾ। ਕਿ ਔਰ ਜੇ ਇਹ ਗੱਲ ਦੀ, ਔਰ ਇਸ ਦੇ ਲਈ ਉਹਨਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਹੈ, ਉਹ ਆਪਣੀ ਕਮਿਸ਼ਨ ਨੂੰ ਪੁੱਛ ਲੈਣ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम US ਸਰਫ ਨੂੰ, ਕਿ ਜੀ ਕਿਉਂ ਇਹ ਤੀਸਰੇ ਸਾਲ 'ਚ ਲਗਾਤਾਰਤਾ ਨਾਲ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਕਿਉਂ ਐਲਾਨਿਆ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਵੈਸਟਰਨ ਪਾਵਰਸ ਵੀ ਇਹਦੇ ਬਾਵਜੂਦ ਕਿ ਅਸੀਂ ਇਹਨਾਂ ਡੈਮੋਕ੍ਰੈਟਿਕ ਮੁਲਕਾਂ 'ਚ ਬੈਠ ਕੇ ਆਜ਼ਾਦੀ ਨਾਲ ਆਪਣੀ ਗੱਲ ਕਰ ਰਹੇ ਹਾਂ, ਤੇ ਇਹ ਵੀ ਆਜ਼ਾਦੀ ਦਾ ਹੀ ਨਤੀਜਾ ਹੈ ਕਿ ਅਸੀਂ ਇਹਨਾਂ ਨੂੰ ਰਿਮਾਈਂਡ ਕਰਵਾ ਰਹੇ ਹਾਂ ਕਿ ਸਿਰਫ ਆਟੋਕ੍ਰੇਸੀਜ਼ ਜਾਂ ਕਮਿਊਨਿਜ਼ਮ ਦੇ ਥੱਲੇ ਹੀ ਜਿਹੜਾ ਹੈ ਉਹ ਟਿਰਨੀ ਜਾਂ ਜ਼ੁਲਮ ਨਹੀਂ ਹੁੰਦਾ। ਡੈਮੋਕ੍ਰੇਸੀਜ਼ ਦੇ ਨਾਂ ਨੂੰ ਇਸਤੇਮਾਲ ਕਰਕੇ ਵੀ ਭਾਰਤ ਵਰਗੇ ਰਜੀਮ ਉਹੀ ਕੁਛ ਕਰ ਰਹੇ ਨੇ ਜੋ ਕੁਛ ਆਟੋਕ੍ਰੇਸੀਜ਼ ਦੇ ਥੱਲੇ ਚਾਈਨਾ ਜਾਂ ਰਸ਼ੀਆ ਵਰਗੇ ਮੁਲਕ ਕਰ ਰਹੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।